ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ। ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ। ਮੈਂ ਰਾਜਕਰਨਵੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਸੈਨ ਹੋਜ਼ੇ ਸਟੂਡੀਓਜ਼ ਤੋਂ। ਜੀਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਗਸਤ ਦੀ 6 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜ਼ੈਂਡਰ ਮਾਰਗੇਜ ਅਤੇ ਰੀਅਲ ਏਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 559 905 2575। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ, ਕਾਲ 4159090503। ਵੁਡਲੈਂਡ ਦੇ ਵਿੱਚ I-5 ਦੇ ਐਗਜ਼ਿਟ 538 ਦੇ ਉੱਤੇ ਟਰੱਕ ਪਾਰਕਿੰਗ ਅਵੇਲੇਬਲ ਆ। ਵੀਡੀਓ ਸਰਵੇਲੈਂਸ ਸਿਕਿਉਰਿਟੀ ਦਾ ਪ੍ਰਬੰਧ ਆ। 597 ਨਾਰਥ ਈਸਟ ਸਟਰੀਟ ਵੁਡਲੈਂਡ, ਕਾਲ 9163969085। ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਕੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਹਾਈਵੇ 99 ਅਤੇ 180 ਦੇ ਕਾਰਨਰ ਦੇ ਉੱਤੇ ਪੰਜਾਬ ਵਰਗੇ ਮਾਹੌਲ ਦੇ ਵਿੱਚ 53 ਫੁੱਟੇ ਟ੍ਰੇਲਰ ਦੇ ਉੱਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਡਰਾਈਵ ਐਨ ਟ੍ਰੇਲਰਜ਼ ਰੈਂਟ ਦੇ ਲਈ ਉਪਲਬਧ ਹਨ। ਸ਼ਾਪ ਦੇ ਲਈ ਮਕੈਨਿਕ ਦੀ ਜ਼ਰੂਰਤ ਹੈ। ਐਡਰੈਸ 2306 ਵੈਸਟ ਡੈਨ ਰੌਨਕਿਊਲੋ ਡਰਾਈਵ ਫਰੈਜ਼ਨੋ 5592663737। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਜਿਸ ਤਰ੍ਹਾਂ ਆਪਾਂ ਸਵੇਰੇ ਵੀ ਡਿਸਕਸ ਕੀਤਾ ਸੀ, ਜਿਹੜੀ ਡਿਕਸੀ ਫਾਇਰ ਆ ਉਹ ਨਾਰਦਰਨ ਕੈਲੀਫੋਰਨੀਆ ਦੇ ਵਿੱਚ ਵਨ ਆਫ ਦਾ ਲਾਰਜੈਸਟ ਫਾਇਰ ਜਿਹੜੀ ਕੈਲੀਫੋਰਨੀਆ ਦੀ ਹਿਸਟਰੀ 'ਚ ਹੁਣ ਬਣ ਗਈ ਹੈਗੀ ਆ। ਪਿਛਲੇ 23 ਦਿਨਾਂ ਤੋਂ ਜਿਹੜਾ ਆ ਗੋਲਡ ਰਸ਼ ਦਾ ਜਿਹੜਾ ਟਾਊਨ ਆ ਗ੍ਰੀਨਵਿਲ ਉਹ ਸੜ ਕੇ ਸੁਆਹ ਹੋ ਰਿਹਾ। ਪੂਰੇ ਦਾ ਪੂਰਾ ਟਾਊਨ ਜਿਹੜਾ ਸੜ ਗਿਆ। 91 ਦੇ ਕਰੀਬ ਬਿਲਡਿੰਗਸ ਅਤੇ ਹੋਰ ਕਮਰਸ਼ੀਅਲ ਬਿਲਡਿੰਗਸ ਜਿਹੜੀਆਂ ਸੜ ਗਈਆਂ ਹੈਗੀਆਂ ਆ। ਇਹ ਨਾਰਦਰਨ ਕੈਲੀਫੋਰਨੀਆ ਦੇ ਵਿੱਚ ਟਾਊਨ ਹੈਗਾ ਆ। ਡਿਕਸੀ ਫਾਇਰ ਜਿਹੜੀ ਆ ਕਹਿੰਦੇ ਵੀ ਲਗਭਗ ਉੱਦਾਂ ਦੀ ਫਾਇਰ ਹੈਗੀ ਆ ਜਿਹੜੀ ਸੰਨ 2018 ਦੇ ਵਿੱਚ ਕੈਂਪ ਫਾਇਰ ਦੇ ਨਾਮ ਨਾਲ ਜਾਣੀ ਜਾਂਦੀ ਸੀਗੀ, ਜਿਹਦਾ ਮੇਨ ਕਾਰਨ PG&E ਦੇ ਸਪਾਰਕ ਕਰਕੇ ਹੋਇਆ ਸੀ। ਕੈਂਪ ਫਾਇਰ ਨੇ ਪੈਰਾਡਾਈਜ਼ ਟਾਊਨ ਜਿਹੜਾ ਯੂਬਾ ਸਿਟੀ ਦੇ ਲਾਗੇ ਸੀ, ਚੀਕੋ ਦੇ ਲਾਗੇ, ਪੂਰੇ ਦਾ ਪੂਰਾ ਸੜ ਕੇ ਸੁਆਹ ਕਰ ਦਿੱਤਾ ਸੀ, ਜਿਹਦੇ ਨਾਲ 19,000 ਸਟਰਕਚਰਸ ਸੜ ਗਈਆਂ ਸੀ ਅਤੇ 85 ਜਾਣਿਆਂ ਦੀ ਮੌਤ ਹੋਈ ਸੀ। ਜੇ ਡਿਕਸੀ ਫਾਇਰ ਦੀ ਅੱਜ ਸਵੇਰ ਤੱਕ ਦੀ ਅਪਡੇਟ ਕਰਦੇ ਜਾਈਏ 4,32,813 ਏਕੜ ਜਿਹੜੇ ਆ ਸੜ ਕੇ ਸੁਆਹ ਹੋ ਗਏ ਆ। ਸਿਰਫ 35% ਹਜੇ ਤੱਕ ਕੰਟੇਨਡ ਹੋਈ ਆ ਕੈਲੀਫੋਰਨੀਆ ਡਿਪਾਰਟਮੈਂਟ ਆਫ ਫਾਰੈਸਟਰੀ ਤੇ ਫਾਇਰ ਪ੍ਰੋਟੈਕਸ਼ਨ ਦੇ ਮੁਤਾਬਕ। ਤੇ ਲਾਈਟਨਿੰਗ ਨੇ 2020 ਦੇ ਵਿੱਚ 1 ਮਿਲੀਅਨ ਏਕੜਸ ਜਿਹੜੇ ਲਾਈਟਨਿੰਗ ਕਰਕੇ ਅੱਗ ਦੀ ਭੇਂਟ ਚੜ੍ਹ ਗਏ ਸੀ। ਜੀ ਬਿਲਕੁਲ। ਸੋ ਇਹ ਕਾਫੀ ਭਿਆਨਕ ਰੂਪ ਅਖਤਿਆਰ ਕਰਦੀ ਜਾ ਰਹੀ ਆ। ਇੱਕ ਟਾਊਨ ਨੂੰ ਤਾਂ ਇਹ ਨਿਗਲ ਗਈ ਆ ਅਤੇ ਹੋਰ ਕਈ ਚੀਜ਼ਾਂ ਦੇ ਉੱਤੇ ਜਿਹੜਾ ਖਤਰਾ ਹੈ ਉਹ ਬਣਿਆ ਪਿਆ ਆ। 1800 ਤੋਂ ਵੱਧ ਅਮਰੀਕੀ ਪਰਿਵਾਰ ਜਿਹੜੇ 9/11 ਦੇ ਹਮਲੇ ਦੇ ਕਰਕੇ ਡਾਇਰੈਕਟਲੀ ਇਫੈਕਟ ਹੋਏ ਸੀ, ਜਿਹੜਾ ਅੱਤਵਾਦੀ ਹਮਲਾ ਕੀਤਾ ਗਿਆ ਸੀ, ਉਹ ਹੁਣ ਇਸ ਚੀਜ਼ ਦੀ ਵਿਰੋਧਤਾ ਕਰ ਰਹੇ ਆ ਵੀ ਰਾਸ਼ਟਰਪਤੀ ਬਾਈਡਨ ਆ ਕਿਸੇ ਵੀ ਮੈਮੋਰੀਅਲ ਇਸ ਸਾਲ ਦੇ ਵਿੱਚ ਆ ਉਸ ਦੇ ਵਿੱਚ ਹਿੱਸਾ ਨਾ ਲੈਣ, ਕਿਉਂਕਿ ਉਹਨਾਂ ਨੇ ਵਾਅਦਾ ਕੀਤਾ ਸੀਗਾ ਵੀ US ਸਰਕਾਰ ਦੇ ਕੋਲ ਜਿਹੜੇ ਵੀ ਐਵੀਡੈਂਸ ਆ, ਸਬੂਤ ਪਏ ਨੇ, ਜਿਹੜਾ ਕਿ ਇਹ ਦਿਖਾਉਂਦਾ ਵੀ ਸਾਊਦੀ ਅਰੇਬੀਆ ਦੇ ਲੀਡਰਸ ਅਤੇ ਉਹਨਾਂ ਹਮਲਿਆਂ ਦੇ ਵਿਚਕਾਰ ਤਾਰਾਂ ਜੁੜਦੀਆਂ ਸੀ, ਉਹਨਾਂ ਨੂੰ ਜਿਹੜਾ ਉਹਨਾਂ ਨੇ ਇਸ ਦੇ ਵਿੱਚ ਪੜਦਾ ਉਸ ਦੇ ਉੱਤੋਂ ਨਹੀਂ ਚੱਕਿਆ ਹੈਗਾ। ਬਹੁਤ ਸਾਰੇ ਜਿਹੜੇ ਪੀੜਤ ਪਰਿਵਾਰ ਮੈਂਬਰਸ ਆ, ਫਸਟ ਰਿਸਪੌਂਡਰਸ ਅਤੇ ਸਰਵਾਈਵਰਸ ਆ, ਉਹਨਾਂ ਨੇ ਕਹਿੰਦੇ ਆ ਅੱਜ ਇਹ ਜਿਹੜੀ ਸਟੇਟਮੈਂਟ ਆ ਉਹ ਜਿਹੜੀ ਉਹ ਜਾਰੀ ਕੀਤੀ ਵੀ ਜਿਹੜੀ 20ਵੀਂ ਜਿਹੜੀ ਇਸ ਦੀ ਵਰ੍ਹੇਗੰਢ ਆ 20th ਐਨੀਵਰਸਰੀ ਨਿਊਯਾਰਕ ਸ਼ੈਂਕਸਵਿਲ ਪੈਂਸਿਲਵੇਨੀਆ ਦੇ ਵਿੱਚ ਜਿਹੜੀ ਉਦੋਂ ਜਹਾਜ਼ ਮਾਰੇ ਸੀਗੇ ਟਾਵਰਸ ਦੇ ਵਿੱਚ, ਵੀ ਉਸ ਦੇ ਵਿੱਚ ਤੁਹਾਨੂੰ ਜਿਹੜਾ ਆਉਣ ਦੀ ਜ਼ਰੂਰਤ ਨਹੀਂ ਹੈਗੀ। ਬਹੁਤ ਸਾਰੇ ਸਬੂਤ ਇਸ ਚੀਜ਼ ਵੱਲ ਇਸ਼ਾਰਾ ਕਰਦੇ ਆ ਵੀ ਜਿਹੜੇ ਅੱਤਵਾਦੀਆਂ ਨੇ ਹਮਲਾ ਕੀਤਾ ਉਹਨਾਂ ਦੇ ਡਾਇਰੈਕਟ ਜਿਹੜੇ ਸੰਬੰਧ ਆ ਸਾਊਦੀ ਦੇ ਨਾਲ ਹੈਗੇ ਆ,
ਪਰ ਸਾਊਦੀ ਦੇ ਨਾਲ ਚਾਹੇ ਇੱਥੇ ਡੈਮੋਕ੍ਰੇਟ ਸਰਕਾਰ ਆ ਗਈ ਆ ਉਸ ਤੋਂ ਬਾਅਦ 'ਚ, ਤੇ ਚਾਹੇ ਜਿਹੜੀ ਆ ਰਿਪਬਲਿਕਨ ਸਰਕਾਰ ਜਿਹੜੀ ਆ ਪ੍ਰੈਜ਼ੀਡੈਂਟ ਰਹੀ ਆ, ਦੋਨਾਂ ਦੀਆਂ ਮੈਜੋਰਟੀਆਂ ਵੀ ਜਿਹੜੀਆਂ ਹੋ ਰਹੀਆਂ, ਪਰ ਉਹਨਾਂ ਨੇ ਸਾਊਦੀਆਂ ਦੇ ਨਾਲ ਆਪਣੇ ਜਿਹੜੇ ਸਮਝੌਤੇ ਕਿਸੇ ਵੀ ਤਰੀਕੇ ਦੇ ਰੱਦ ਤਾਂ ਕੀ ਕਰਨੇ ਸੀ, ਉਹਨਾਂ ਵੱਲ ਉਂਗਲ ਵੀ ਜਿਹੜੀ ਉਹ ਨਹੀਂ ਚੱਕਣ ਦਿੱਤੀ। ਬਹੁਤ ਸਾਰੇ ਜਿਹੜੇ ਪੀੜਤ ਪਰਿਵਾਰ ਆ ਉਹਨਾਂ ਨੂੰ ਜਿਹੜੇ ਆ ਅਦਾਲਤਾਂ ਦੇ ਵਿੱਚ ਧੱਕੇ ਜਿਹੜੇ ਆ ਉਹ ਖਾਣੇ ਪੈ ਰਹੇ ਨੇ, ਵੀ ਕਿਸੇ ਨਾ ਕਿਸੇ ਤਰੀਕੇ ਜਿਹੜੇ ਸਾਊਦੀ ਸਰਕਾਰ ਆ ਜਾਂ ਉੱਥੋਂ ਦੇ ਅਧਿਕਾਰੀ ਆ ਉਹਨਾਂ ਨੂੰ ਇਸ ਦੇ ਵਿੱਚ ਪਾਰਟੀ ਜਿਹੜੀ ਆ ਉਹ ਬਣਾਇਆ ਜਾ ਸਕੇ। ਇਹ ਜਿਹੜਾ ਗਰੁੱਪ ਕਹਿ ਰਿਹਾ ਆ ਵੀ ਜਿਸ ਟਾਈਮ ਦੇ ਉੱਤੇ ਕੈਂਡੀਡੇਟ ਸੀਗੇ ਬਾਈਡਨ, ਉਹਨਾਂ ਨੇ ਇਹ ਵਾਅਦਾ ਕੀਤਾ ਸੀ ਉਹਨਾਂ ਦੇ ਨਾਲ ਵੀ ਹੋਰ ਪਾਰਦਰਸ਼ਤਾ ਲਿਆਉਣਗੇ ਅਤੇ ਇਸ ਦੇ ਨਾਲ ਸੰਬੰਧਿਤ ਜਿਹੜੀ ਵੀ ਜਾਣਕਾਰੀ ਆ ਉਸ ਨੂੰ ਉਹ ਰਿਲੀਜ਼ ਕਰਨਗੇ, ਦੱਸਣਗੇ। ਪਰ ਕਹਿੰਦੇ ਆ ਵੀ ਹੁਣ ਇਹਨਾਂ ਦੀ ਐਡਮਿਨਿਸਟ੍ਰੇਸ਼ਨ ਇਹਨਾਂ ਦੀ ਬਣ ਗਈ ਆ, ਪਰ ਇਹਨਾਂ ਦੀਆਂ ਜਿਹੜੀਆਂ ਦੁਬਾਰਾ ਲਿਖੀਆਂ ਗਈਆਂ ਚਿੱਠੀਆਂ ਅਤੇ ਦਰਖਾਸਤਾਂ ਉਹਨਾਂ ਨੂੰ ਉਹ ਦਰਕਿਨਾਰ ਕਰਦੇ ਆ ਰਹੇ ਨੇ। ਅਗਲੀ ਖਬਰ ਟੋਕੀਓ ਜਾਪਾਨ ਤੋਂ ਆ ਰਹੀ ਹੈ, ਜਿੱਥੇ ਕਿ ਕੁਝ ਘੰਟੇ ਪਹਿਲਾਂ ਇੱਕ ਬੰਦੇ ਨੇ ਟ੍ਰੇਨ ਦੇ ਵਿੱਚ ਜਿਹੜੇ ਕਹਿੰਦੇ ਆ ਵੀ 10 ਲੋਕਾਂ ਦੇ ਉੱਤੇ ਅਟੈਕ ਕਰ ਦਿੱਤਾ, ਉਹਨਾਂ ਨੂੰ ਪੂਰੀ ਤਰ੍ਹਾਂ ਫੱਟੜ ਕਰ ਦਿੱਤਾ। ਲੱਕਲੀ ਕਿਸੇ ਦੀ ਮੌਤ ਨਹੀਂ ਹੋਈ ਹੈਗੀ। ਜਾਪਾਨ ਇੱਕ ਇੱਦਾਂ ਦਾ ਮੁਲਕ ਆ ਜਿੱਥੇ ਵਾਇਲੈਂਟ ਕ੍ਰਾਈਮ ਜਿਹੜਾ ਬਹੁਤ ਘੱਟ ਹੁੰਦਾ ਹੈਗਾ ਆ। ਇੱਕ ਵਾਰੀ ਪਹਿਲਾਂ ਵੀ ਸੰਨ 2008 ਦੇ ਵਿੱਚ ਇੱਕ ਬੰਦੇ ਨੇ ਜਿਹੜੇ ਚਾਕੂ ਦੇ ਨਾਲ ਜਿਹੜਾ ਆ ਕਈ ਜਣਿਆਂ ਨੂੰ ਫੱਟੜ ਕਰ ਦਿੱਤਾ ਸੀ। ਆਪਾਂ ਸਾਰਿਆਂ ਨੂੰ ਪਤਾ ਆ ਵੀ ਇਸ ਵੇਲੇ ਜਾਪਾਨ ਦੇ ਵਿੱਚ ਜਿਹੜੀਆਂ ਆ ਓਲੰਪਿਕ ਗੇਮਸ ਹੋ ਰਹੀਆਂ। 30 ਸਾਲਾਂ ਦਾ ਇਹ ਬੰਦਾ ਸੀ ਜਿਸ ਨੂੰ ਬਾਅਦ ਦੇ ਵਿੱਚ ਅਰੈਸਟ ਵੀ ਕਰ ਲਿਆ ਗਿਆ ਹੈ। ਜੀ, ਨਿਊ ਜਰਸੀ ਦਾ ਇੱਕ ਜਿਮ ਓਨਰ ਅਤੇ ਸਾਬਕਾ MMA ਦਾ ਫਾਈਟਰ ਆ, ਇਹ ਪਹਿਲਾ ਉਹ ਸ਼ਖਸ ਬਣਿਆ ਆ ਜਿਹਨੇ 6 ਜਨਵਰੀ ਦੇ ਵਿੱਚ ਹੋਈ ਇੰਸਰੈਕਸ਼ਨ ਜਿਹੜੀ ਹੋਈ ਸੀਗੀ, ਉਸ ਮਾਮਲੇ ਦੇ ਵਿੱਚ ਆਪਣੇ ਆਪ ਨੂੰ ਖੁਦ ਨੂੰ ਗਿਲਟੀ ਪਲੀ ਕੀਤਾ ਹੈ, ਦੋਸ਼ੀ ਜਿਹੜਾ ਉਹ ਮੰਨਿਆ ਆ ਵੀ ਉਸਨੇ ਪੁਲਿਸ ਅਫਸਰ ਦੇ ਉੱਤੇ ਹਮਲਾ ਕੀਤਾ ਸੀ। ਸਕਾਟ ਫੇਅਰਲੈਮ 44 ਸਾਲ ਜਿਸ ਦੀ ਇਸ ਟਾਈਮ ਉਮਰ ਆ, ਉਸਨੇ ਗਿਲਟੀ ਜਿਹੜਾ ਮੰਨਿਆ ਆ ਵੀ ਅਬਸਟਰਕਟ ਕੀਤਾ ਅਤੇ ਅਫੀਸ਼ੀਅਲ ਪ੍ਰੋਸੀਡਿੰਗਸ ਦੇ ਵਿੱਚ ਅੜਚਣ ਪਾਉਣ ਦੀ ਜਿਹੜੀ ਆ ਉਸਨੇ ਕੋਸ਼ਿਸ਼ ਕੀਤੀ ਆ। ਕਹਿੰਦੇ ਵੀ ਇਸ ਤੋਂ ਬਾਅਦ ਦੇ ਵਿੱਚ ਇਸ ਨੂੰ 3 ਸਾਲ ਤੋਂ ਵੱਧ ਦੀ ਜਿਹੜੀ ਸਜ਼ਾ ਜਿਹੜੀ ਉਹ ਹੋ ਸਕਦੀ ਆ ਅਤੇ $2000 ਦਾ ਇਸ ਨੂੰ ਜਿਹੜਾ ਰੈਸਟੀਟਿਊਸ਼ਨ ਜਿਹੜਾ ਉਹ ਪੇ ਕਰਨ ਦੇ ਲਈ ਕੀਤਾ ਗਿਆ ਆ, ਅਤੇ ਜਾਂ ਜਿਹੜਾ ਡੈਮੇਜ ਆ ਕੈਪੀਟਲ ਨੂੰ ਜਿਹੜਾ ਹੋਇਆ ਸੀ ਉਸ ਦੇ ਲਈ ਇਸ ਨੂੰ ਪੇ ਕੀਤਾ ਗਿਆ ਆ। ਇੱਕ ਹੋਰ ਮਾਮਲੇ ਦੇ ਵਿੱਚ ਜੱਜ ਦੇ ਮੂਹਰੇ ਕੁਛ ਜਿਹੜੇ ਆ ਇਸ ਜਿਹੜੇ ਇੰਸਰੈਕਸ਼ਨ ਵਾਲਿਆਂ ਨੇ ਪੇਸ਼ ਹੋਏ ਸੀ, ਉਸ ਦੇ ਵਿੱਚ ਉਹਨਾਂ ਨੇ ਕਿਹਾ ਵੀ ਅਸੀਂ ਤਾਂ ਪੇਟਰੀਅਟਸ ਹਾਂ, ਅਸੀਂ ਜਿਹੜਾ ਆ ਇੱਦਾਂ ਦੀ ਕੋਈ ਗੱਲ ਨਹੀਂ। ਅਤੇ ਜੱਜ ਨੇ ਅੱਗੋਂ ਉਹਨਾਂ ਨੂੰ ਕਾਫੀ ਮੂੰਹ ਤੋੜਵਾਂ ਜਵਾਬ ਵੀ ਦਿੱਤਾ। ਕਹਿੰਦੇ ਵੀ ਤੁਸੀਂ ਸੰਵਿਧਾਨ ਦੇ ਪ੍ਰਤੀ ਪੇਟਰੀਅਟ ਹੋ ਸਕਦੇ ਆ, ਜਿਹੜੇ ਉਹ ਸਾਰੀਆਂ ਚੀਜ਼ਾਂ ਦੇ ਪ੍ਰਤੀ ਹੋ ਸਕਦੇ, ਕਿਸੇ ਲੀਡਰ ਦੇ ਪ੍ਰਤੀ ਨਹੀਂ ਹੋ ਸਕਦੇ। ਕਹਿੰਦੇ ਵੀ 4 ਜੁਲਾਈ ਨੂੰ ਜਿਹੜਾ ਆਪਾਂ ਆਜ਼ਾਦੀ ਮਨਾਉਂਦੇ ਹਾਂ ਉਹ ਇਸੇ ਚੀਜ਼ ਦੀ ਆ ਵੀ ਅਸੀਂ ਇੱਕ ਜਾਣੇ ਦੇ ਪਿੱਛੇ ਜਿਹੜਾ ਮਗਰ ਲੱਗ ਕੇ ਨਹੀਂ ਤੁਰਨਾ, ਅਸੀਂ ਸੰਵਿਧਾਨ ਨੂੰ ਜਿਹੜਾ ਆ ਉਹ ਮੰਨਣਾ ਹੈਗਾ ਆ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਹੋਰ ਵੀ ਇਹਨਾਂ ਮਾਮਲਿਆਂ ਦੇ ਵਿੱਚ ਕੇਸਾਂ ਦੇ ਵਿੱਚ ਜੋ ਕੁਛ ਵੀ ਚੱਲ ਰਿਹਾ ਆ ਉੱਥੇ ਕੀ ਬਣਦਾ ਆ। ਕੈਲੀਫੋਰਨੀਆ ਦੇ ਵਿੱਚ ਕੋਵਿਡ ਨਾਲ ਪੋਜ਼ਿਟਿਵ ਲੋਕਾਂ ਦੀ ਗਿਣਤੀ 50% ਪਿਛਲੇ 24 ਘੰਟਿਆਂ ਦੇ ਵਿੱਚ ਵਧੀ ਹੈਗੀ ਆ। ਸੋ ਇਹ ਬਹੁਤ ਹੀ ਡਰਾਉਣੇ ਜਿਹੜੇ ਨੰਬਰ ਆ। ਪਿਛਲੇ 24 ਘੰਟਿਆਂ ਦੇ ਵਿੱਚ 14,402 ਜਿਹੜੇ ਲੋਕ ਆ ਉਹ ਕਰੋਨਾ ਦੇ ਨਾਲ ਪੋਜ਼ਿਟਿਵ ਪਾਏ ਗਏ ਆ, ਜਿਹੜੇ ਕਿ 50% ਵੱਧ ਆ ਇੱਕ ਦਿਨ ਪਹਿਲਾਂ ਨਾਲੋਂ, ਜਿਸ ਟਾਈਮ ਦੇ ਉੱਤੇ 9,000 ਦੇ ਕਰੀਬ ਜਿਹੜੇ ਪੋਜ਼ਿਟਿਵ ਕੇਸ ਪਾਏ ਗਏ ਸੀ। ਜਨਵਰੀ 27, 2021 ਨੂੰ ਸਭ ਤੋਂ ਵੱਧ ਜਿਹੜੇ ਕੇਸ ਕਰੋਨਾ ਦੇ ਕੈਲੀਫੋਰਨੀਆ ਦੇ ਵਿੱਚ ਹੋਏ ਸੀਗੇ। ਉਹ ਤੋਂ ਬਾਅਦ ਹੁਣ ਇਹ ਜਿਹੜੇ ਇੰਨੇ ਵੱਡੇ ਨੰਬਰਸ ਆ ਉਹ ਮੁੜ ਕੇ ਫੇਰ ਇੱਥੇ ਆਏ ਹੈਗੇ ਆ। ਪਰ ਇਹ ਹੁਣ ਇਕੱਲਾ ਕੈਲੀਫੋਰਨੀਆ ਨਹੀਂ, ਹੋਰ ਸਟੇਟਾਂ ਦੇ ਵਿੱਚ ਵੀ ਕਰੋਨਾ ਦੇ ਨਾਲ ਜਿਹੜੇ ਆ ਪੋਜ਼ਿਟਿਵ ਕੇਸਾਂ ਦੀ ਗਿਣਤੀ ਬਹੁਤ ਵੱਧ ਰਹੀ ਹੈਗੀ ਆ। ਜੀ, ਇਸ ਪੂਰੇ ਕਾਸੇ ਦੇ ਵਿੱਚ ਫਲੋਰੀਡਾ ਇਸ ਟਾਈਮ ਕਾਫੀ ਚਰਚਾ ਦਾ ਵਿਸ਼ਾ ਬਣਿਆ ਆ। ਉੱਥੇ ਵੀ ਪੋਲਰਾਈਜੇਸ਼ਨ ਜਿਹੜੀ ਇਸ ਮਾਮਲੇ ਦੇ ਵਿੱਚ ਦੇਖਣ ਨੂੰ ਮਿਲ ਰਹੀ ਆ। ਸੋ ਜਿਹੜੇ ਫਲੋਰੀਡਾ ਦੀ ਸਰਕਾਰ ਆ, ਉੱਥੋਂ ਦੇ ਜਿਹੜੇ ਗਵਰਨਰ ਹੈਗੇ ਆ, ਉਹਨਾਂ ਨੇ ਜਿਹੜਾ ਸਕੂਲਸ ਦੇ ਵਿੱਚ ਮਾਸਕ ਪਾਉਣ ਦੇ ਉੱਤੇ ਬੈਨ ਜਿਹੜਾ ਉਹ ਲਾਇਆ ਹੈਗਾ ਆ। ਬਹੁਤ ਸਾਰੇ ਲੋਕ ਇਸ ਚੀਜ਼ ਦੀ ਜਿਹੜੀ ਸਮਰਥਨ ਵੀ ਕਰਦੇ ਆ ਅਤੇ ਕਾਫੀ ਲੋਕ ਜਿਹੜੇ ਇਸ ਦੀ ਵਿਰੋਧਤਾ ਵੀ ਕਰ ਰਹੇ ਆ। ਫਲੋਰੀਡਾ ਦੇ ਵਿੱਚ ਹੁਣ ਬਹੁਤ ਸਾਰੇ ਪਰਿਵਾਰਾਂ ਨੂੰ ਜਿਹੜੇ ਗੁੱਸੇ ਦੇ ਵਿੱਚ ਆ, ਉਹਨਾਂ ਨੂੰ ਸਕੂਲ ਵਾਊਚਰ ਜਿਹੜੇ ਉਹ ਦਿੱਤੇ ਜਾ ਰਹੇ ਨੇ, ਜਿਹੜੇ ਮਾਸਕ ਮੈਂਡੇਟਸ ਦੇ ਨਾਲ ਜ਼ਿਆਦਾ ਨਿਰਾਸ਼ ਆ ਰਹੇ ਆ। ਉਧਰ ਆਰਕਨਸਾਸ ਦੇ ਵਿੱਚ ਵੀ ਜਿਹੜੇ ਮਾਸਕ ਨਾ ਜਿਹੜਾ ਪਾਇਆ ਜਾਵੇ, ਸੋ ਮਾਸਕ ਮੈਂਡੇਟਸ ਦੇ ਉੱਤੇ ਬੈਨ ਨੂੰ ਇੱਕ ਅਦਾਲਤ ਨੇ ਜਿਹੜਾ ਟੈਂਪਰੇਰੀਲੀ ਉਸ ਦੇ ਉੱਤੇ ਇੰਜੰਕਸ਼ਨ ਜਿਹੜਾ ਹਾਲਟ ਆ ਉਹ ਲਗਾ ਦਿੱਤਾ ਹੈਗਾ ਆ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜੇ ਆ ਬਹੁਤ ਸਾਰੇ ਜਿਹੜੇ ਮਾਮਲੇ ਆ ਉਹ ਸਾਹਮਣੇ ਆਉਣਗੇ। CDC ਨੇ ਕੁਛ ਹਫ਼ਤੇ ਪਹਿਲਾਂ ਹੀ ਇਹ ਰਿਕਮੈਂਡੇਸ਼ਨਸ ਦਿੱਤੀਆਂ ਸੀਗੀਆਂ। ਇਹ ਆਖਿਆ ਸੀਗਾ
ਵੀ ਜਿੰਨੇ ਵੀ ਸਕੂਲਸ ਆ ਉਹ ਸਾਰੇ ਦੇ ਵਿੱਚ ਸਾਰੇ ਜਾਣੇ ਬੱਚੇ ਦੇ ਨਾਲ ਜਿਹੜੇ ਉੱਥੇ ਅਧਿਆਪਕ ਨੇ ਕੰਮ ਕਰਨ ਵਾਲੇ ਆ ਸਾਰੇ ਜਾਣੇ ਮਾਸਕ ਪਾ ਕੇ ਜਿਹੜਾ ਉਹ ਰੱਖਣ। ਉਸ ਤੋਂ ਬਾਅਦ ਦੇ ਵਿੱਚ ਕਈ ਕਾਉਂਟੀਜ਼ ਕਈ ਸਿਟੀਜ਼ ਨੇ ਇਨਡੋਰ ਫੈਸਿਲਿਟੀਜ਼ ਦੇ ਲਈ ਆਲਰੇਡੀ ਇਹ ਐਲਾਨ ਕਰ ਦਿੱਤਾ ਵੀ ਲਾਜ਼ਮੀ ਹੀ ਤੁਹਾਨੂੰ ਜਿਹੜੇ ਮਾਸਕ ਆ ਉਹ ਪਾ ਕੇ ਇਨਡੋਰ ਫੈਸਿਲਿਟੀਜ਼ 'ਚ ਰੱਖਣੇ ਜਿਹੜੇ ਉਹ ਪੈਣਗੇ। ਇਸੇ ਮਾਮਲੇ ਦੇ ਵਿੱਚ ਅੱਜ ਜਦੋਂ ਬਾਈਡਨ ਹੁਣਾਂ ਨੂੰ ਕੁਛ ਫਲੋਰੀਡਾ ਦੇ ਗਵਰਨਰ ਬਾਰੇ ਪੁੱਛਿਆ ਤਾਂ ਉਹਨਾਂ ਨੇ ਕਿਹਾ ਵੀ ਹੂ ਗਵਰਨਰ ਹੂ, ਅਤੇ ਉਸ ਦੇ ਮੋੜਵੇਂ ਜਵਾਬ ਦੇ ਵਿੱਚ ਗਵਰਨਰ ਰੌਨ ਡਿਸੈਂਟਿਸ ਨੇ ਕਿਹਾ ਵੀ ਜਿਸ ਤਰੀਕੇ ਨਾਲ ਉਹ ਮੈਨੂੰ ਭੁੱਲ ਗਏ ਆ ਪਤਾ ਨਹੀਂ ਹੋਰ ਕੀ ਕੁਛ ਜਿਹੜਾ ਆ ਉਹ ਭੁੱਲ ਗਏ ਹੋਣਗੇ। ਸੋ ਆਪਸ ਦੇ ਵਿੱਚ ਵੀ ਇਹਨਾਂ ਦਾ ਜਿਹੜੇ ਸਿੰਘ ਆ ਦੋਨਾਂ ਦੇ ਜਿਹੜੇ ਉਹ ਫਸੇ ਹੋਏ ਨਜ਼ਰ ਆ ਰਹੇ ਨੇ। ਜੀ, ਅੱਜ ਜਿਹੜਾ ਨਵੇਂ ਸਰਵੇ ਆਇਆ ਹੈਗਾ ਆ ਕੁਇਨੀਪਿਆਕ ਯੂਨੀਵਰਸਿਟੀ ਹੈਗੀ ਆ ਨਿਊਯਾਰਕ ਦੇ ਵਿੱਚ, ਉਹਨਾਂ ਵੱਲੋਂ ਇਹ ਦੱਸਿਆ ਜਾ ਰਿਹਾ ਵੀ ਜਿਹੜੇ ਐਂਡਰਿਊ ਕੁਓਮੋ ਗਵਰਨਰ ਆ 70% ਲੋਕ ਹੁਣ ਨਿਊਯਾਰਕ ਦੇ ਜਿਹੜੇ ਵੋਟਰਸ ਆ ਉਹ ਕਹਿ ਰਹੇ ਆ ਵੀ ਉਹਨਾਂ ਨੂੰ ਰਿਜ਼ਾਈਨ ਕਰ ਦੇਣਾ ਚਾਹੀਦਾ ਹੈਗਾ, ਅਤੇ 55% ਜਿਹੜੇ 55% ਆ ਉਹ ਇਹ ਕਹਿ ਰਹੇ ਆ ਵੀ ਉਹਨਾਂ ਨੂੰ ਕ੍ਰਿਮੀਨਲੀ ਜਿਹੜਾ ਚਾਰਜ ਕਰਨਾ ਚਾਹੀਦਾ ਹੈਗਾ। ਸਟੇਟ ਅਟਾਰਨੀ ਜਨਰਲ ਲਟੀਟੀਆ ਜੇਮਸ ਜਿਹੜੇ ਆ ਉਹਨਾਂ ਨੇ ਇਸ ਵੀਕ ਜਿਹੜੀ ਆ ਪੂਰੀ ਦੀ ਪੂਰੀ ਰਿਪੋਰਟ ਜਿਹੜੀ ਆ ਸਾਂਝੀ ਕੀਤੀ ਹੈਗੀ ਆ ਵੀ ਕਿਸ ਤਰ੍ਹਾਂ ਗਵਰਨਰ ਕੁਓਮੋ ਨੇ 11 ਜਿਹੜੀਆਂ ਬੀਬੀਆਂ ਆ ਉਹਨਾਂ ਨੂੰ ਸੈਕਸ਼ੁਅਲੀ ਹਰਾਸ ਕੀਤਾ ਆ, ਅਤੇ ਕਿਸ ਤਰ੍ਹਾਂ ਉਹਨਾਂ ਨੇ ਫੈਡਰਲ ਅਤੇ ਜਿਹੜੇ ਸਟੇਟ ਲਾਜ਼ ਆ ਉਹਨਾਂ ਨੂੰ ਬ੍ਰੇਕ ਕੀਤਾ। ਜੀ, ਹੁਣ ਜਿਹੜੀ ਉਹਨਾਂ ਦੀ ਜਿਹੜੀ ਟੀਮ ਹੈਗੀ ਆ ਉਹ ਕਹਿੰਦੇ ਆ ਵੀ ਇਹ ਜਾਣ ਬੁੱਝ ਕੇ ਮੇਰੇ ਨਾਲ ਇੱਦਾਂ ਜਿਹੜਾ ਉਹ ਕੀਤਾ ਜਾ ਰਿਹਾ। ਉਹ ਆਪਣੀ ਜਿਹੜੀ ਨਿਰਦੋਸ਼ ਆ ਉਹ ਹੋਣ ਦਾ ਦਾਅਵਾ ਜਿਹੜਾ ਬਾਰ-ਬਾਰ ਉਹ ਕਰ ਰਹੇ ਆ, ਅਤੇ ਆਪ ਜਿੱਦਾਂ ਸਵੇਰੇ ਵੀ ਦੱਸਿਆ ਸੀ ਉਹ ਔਰਤ ਜਿਸ ਨੇ ਜਿਹੜੇ ਇਹ ਗਵਰਨਰ ਕੁਓਮੋ ਆ ਉਹਨਾਂ ਦੇ ਉੱਤੇ ਗਰੋਪਿੰਗ ਦੇ ਇਲਜ਼ਾਮ ਲਾਏ ਆ। ਹੁਣ ਐਲਬਨੀ ਕਾਉਂਟੀ ਦੇ ਡਿਪਾਰਟਮੈਂਟ ਸ਼ੈਰਿਫ ਡਿਪਾਰਟਮੈਂਟ ਦੇ ਵਿੱਚ ਕੁਓਮੋ ਹੁਣਾਂ ਦੇ ਖਿਲਾਫ ਜਿਹੜੀ ਅਪਰਾਧਿਕ ਸ਼ਿਕਾਇਤ ਜਿਹੜੀ ਆ ਉਹ ਵੀ ਦਰਜ ਕਰਵਾ ਦਿੱਤੀ ਆ। ਹਰਜੋਤ ਸਿੰਘ ਜੀ, ਜਿਹੜੀ ਫੋਰਨ ਪੋਲਿਸੀ ਨੂੰ ਲੈ ਕੇ ਬਾਈਡਨ ਹੁਣਾਂ ਦੇ ਲਈ ਅੱਗੇ ਕਾਫੀ ਦਰਪੇਸ਼ ਮੁਸ਼ਕਲਾਂ ਜਿਹੜੀਆਂ ਉਹ ਸਾਹਮਣੇ ਖੜੀਆਂ ਨੇ। ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਲਗਾਤਾਰ ਜਿਹੜੇ ਆ ਉਹ ਆਪਣੇ ਅਧੀਨ ਜਿਹੜਾ ਹੈਗਾ ਆ ਰਕਬਾ ਆ ਉਸ ਨੂੰ ਲਗਾਤਾਰ ਵਧਾਉਂਦੇ ਜਾ ਰਹੇ ਆ, ਅਤੇ ਉਹ ਕਬਜ਼ਾ ਜਿਹੜਾ ਉਹ ਕਰਦੇ ਜਾ ਰਹੇ ਆ। ਪਿਛਲੇ ਮਹੀਨੇ ਦੇ ਵਿੱਚ ਸਿਵਿਲੀਅਨ ਕੈਜੁਅਲਟੀ ਜਿਹੜੇ ਆਮ ਲੋਕ ਨੇ ਉੱਥੇ ਰਹਿਣ ਵਾਲੇ ਉਹਨਾਂ ਦੀ ਜਿਹੜੇ ਮਰਨ ਵਾਲਿਆਂ ਦੀ ਜਿਹੜੀ ਆંકੜੇ ਆ ਉਹ 1000 ਤੱਕ ਜਿਹੜੇ ਉਹ ਪਹੁੰਚ ਗਏ ਨੇ। ਟੈਰੀਟੋਰੀਅਲ ਗੇਨਸ ਅਫਗਾਨਿਸਤਾਨ ਦੇ ਵਿੱਚ ਕਾਫੀ ਤੇਜ਼ੀ ਦੇ ਨਾਲ ਜਿਹੜਾ ਉਹ ਕਰ ਰਹੇ ਆ। ਜਿੱਦਾਂ ਆਪਾਂ ਸਵੇਰੇ ਵੀ ਦੱਸਿਆ ਉਹਨਾਂ ਨੇ ਤਾਂ ਅਫਗਾਨਿਸਤਾਨ ਦੇ ਵਿੱਚ ਇੱਕ ਜਿਹੜੀ ਰਾਜਧਾਨੀ ਆ ਉਸ ਨੂੰ ਮੁੜ ਆਪਣੇ ਕਾਬੂ ਅਧੀਨ ਜਿਹੜਾ ਉਹ ਕਰ ਲਿਆ ਹੈਗਾ ਆ। UN ਵਾਲੇ ਹੁਣ ਕਹਿ ਰਹੇ ਆ ਵੀ ਇਹ ਜਿਹੜੀ ਰਾਈਟ ਨਾਓ ਅਫਗਾਨਿਸਤਾਨ ਦੀ ਇਹ ਜਿਹੜੀ ਜੰਗ ਹੈਗੀ ਆ ਉਹ ਬਹੁਤ ਹੀ ਜ਼ਿਆਦਾ ਖਤਰਨਾਕ ਜਿਹੜੀ ਆ ਉਹ ਹੋ ਰਹੀ ਆ, ਅਤੇ ਡਿਸਟਰਕਟਿਵ ਹੈਗੀ ਆ ਵੀ ਬਹੁਤ ਜ਼ਿਆਦਾ ਇਸ ਦੇ ਵਿੱਚ ਨੁਕਸਾਨ ਜਿਹੜਾ ਆ ਉਹ ਹੋ ਰਿਹਾ ਉਸ ਫੇਜ਼ ਦੇ ਵਿੱਚ ਪਹੁੰਚ ਚੁੱਕੀ ਹੈਗੀ ਆ। ਸੋ ਅਫਗਾਨਿਸਤਾਨ ਦੇ ਵਿੱਚ ਅਮਰੀਕਾ ਦੀ ਕਹਿ ਲਓ ਵੀ ਥਾਪੜੇ ਦੇ ਨਾਲ ਬਣੀ ਹੋਈ ਜਿਹੜੀ ਸਰਕਾਰ ਆ ਹੁਣ ਕਿੰਨਾ ਕੁ ਚਿਰ ਉਹ ਤਾਲਿਬਾਨ ਦੇ ਮੂਹਰੇ ਉਹ ਟਿਕ ਸਕੇਗੀ, ਇਹ ਹੁਣ ਵੱਡੀ ਗੱਲ ਆ। ਕਿ ਹੋਰ ਮੁਲਕ ਅਫਗਾਨਿਸਤਾਨ ਦੀ ਸਪੋਰਟ ਦੇ ਲਈ ਜਾਣਗੇ ਜਾਂ ਨਹੀਂ, ਕਿਉਂਕਿ 20 ਸਾਲਾਂ ਬਾਅਦ ਤਾਂ ਮਸਾਂ ਹੀ ਅਮਰੀਕੀ ਜਿਹੜੇ ਆ ਉੱਥੋਂ ਮਸਾਂ ਹੀ ਜਿਹੜੇ ਉਹ ਬਾਹਰ ਨਿਕਲੇ ਨੇ ਕਿ ਹੁਣ ਉੱਥੇ ਜਾਣ ਨੂੰ ਤਹੱਈਆ ਕਰਨਗੇ ਜਾਂ ਫਿਰ ਦੁਬਾਰਾ ਜਿਹੜਾ ਅੰਤਰਰਾਸ਼ਟਰੀ ਦਬਾਅ ਅਧੀਨ ਜਿਹੜਾ ਉੱਥੇ ਉਹਨਾਂ ਨੂੰ ਜਾਣਾ ਪਊਗਾ। ਕਾਫੀ ਵੱਡੇ ਜਿਹੜੇ ਸਵਾਲ ਆ ਅਤੇ ਕਾਫੀ ਵੱਡੇ ਜਿਹੜੇ ਚੁਣੌਤੀਆਂ ਭਰਪੂਰ ਜਿਹੜਾ ਮਸਲਾ ਆ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਨੂੰ ਲੈ ਕੇ ਅਮਰੀਕਾ ਦੇ ਲਈ ਸਾਹਮਣੇ ਪੇਸ਼ ਆ। ਜੀ, ਅਗਲੀ ਖਬਰ ਆ ਰਹੀ ਹੈ ਵੀ ਕੈਲੀਫੋਰਨੀਆ ਦਾ ਜਿਹੜਾ ਡੈਜ਼ਰਟ ਏਰੀਆ ਹੈਗਾ ਆ ਜਿੱਥੇ 100+ ਡਿਗਰੀ ਹੀਟ ਹੈਗੀ ਆ, ਯਸ਼ੂਆ ਟਰੀਜ਼ ਬੜੇ ਲੰਮੇ ਲੰਮੇ ਹੈਗੇ ਆ, ਸਭ ਤੋਂ ਵੱਧ ਪਾਣੀ ਦੀ ਚੋਰੀ ਉਸ ਏਰੀਏ ਦੇ ਵਿੱਚ ਹੋ ਰਹੀ ਆ। ਸੋ ਬਹੁਤ ਸਾਰੇ ਲੋਕ ਹੈਰਾਨ ਹੋਣਗੇ ਵੀ ਉੱਥੇ ਉਸ ਏਰੀਏ 'ਚ ਕਿਉਂ ਹੋ ਰਹੀ ਆ। ਕਹਿੰਦੇ ਵੀ ਸਭ ਤੋਂ ਵੱਧ ਕੈਲੀਫੋਰਨੀਆ 'ਚ ਇਲੀਗਲ ਜਿਹੜੇ ਪੋਟ ਫਾਰਮਸ ਆ ਜਿਹੜੇ ਮਰਵਾਨਾ ਉਗਾਉਂਦੇ ਹੈਗੇ ਭੰਗ ਦੇ ਜਿਹੜੇ ਖੇਤ ਆ ਉਹ ਉਸ ਏਰੀਏ ਦੇ ਵਿੱਚ ਆ। 70% 80% ਕੈਲੀਫੋਰਨੀਆ ਦੇ ਵਿੱਚ ਜਿਹੜੇ ਪੋਟ ਦੇ ਫਾਰਮਸ ਆ ਉਹ ਕਹਿੰਦੇ ਇਲੀਗਲ ਹੈਗੇ ਆ, ਅਤੇ ਚਾਹੇ ਤੁਸੀਂ 8 ਟਰੀ ਉਗਾ ਲਓ ਜਾਂ ਕਹਿੰਦੇ ਵੀ ਥਾਊਜ਼ੈਂਡਸ ਆਫ ਟਰੀ ਉਗਾ ਲਓ ਤਾਂ ਤੁਹਾਨੂੰ ਸਿਰਫ ਮਿਸਡਿਮੀਨਰ ਅਤੇ $500 ਦਾ ਹੀ ਫਾਈਨ ਹੋਣਾ ਹੈਗਾ। ਸਟੇਟ ਵਾਟਰ ਰਿਸੋਰਸਿਸ ਕੰਟਰੋਲ ਬੋਰਡ ਨੇ ਅੱਜ ਦੱਸਿਆ ਵੀ ਰਾਤਾਂ ਨੂੰ ਜਿਹੜਾ ਆ ਇਹ ਪਾਣੀ ਚੋਰੀ ਹੋ ਰਿਹਾ ਹੈਗਾ। ਇੱਕ ਪਾਸੇ ਤਾਂ ਕੈਲੀਫੋਰਨੀਆ ਦੇ ਬਹੁਤ ਸਾਰੇ ਜਿਹੜੇ ਸ਼ਹਿਰ ਆ ਉਹਨਾਂ ਨੂੰ ਪੀਣ ਵਾਲਾ ਜਾਂ ਨਹਾਉਣ ਲਈ ਪਾਣੀ ਨਹੀਂ ਮਿਲ ਰਿਹਾ, ਦੂਜੇ ਪਾਸੇ ਜਿਹੜੇ ਆ ਇਹ ਲੋਕ ਇਲੀਗਲੀ ਚੋਰੀ ਕਰਕੇ ਪਾਣੀ ਜਿਹੜੀਆਂ ਕਨਾਲਸ ਜਾਂਦੀਆਂ ਉਹਨਾਂ ਦੇ ਵਿੱਚੋਂ ਆਪਣਾ ਜਿਹੜਾ ਮਰਵਾਨਾ ਆ ਉਸ ਨੂੰ ਉਗਾ ਰਹੇ ਆ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਪੂਰੇ ਸਟੇਟ ਦੇ ਵਿੱਚ ਸਾਰੇ ਲੋਕਾਂ ਨੂੰ 15% ਦੇ ਕਰੀਬ ਪਾਣੀ ਕੱਟ ਕਰਨ ਦੇ ਲਈ ਕਿਹਾ ਹੋਇਆ ਹੈ।
ਜੀ ਇਸ ਸੋਕੇ ਦੇ ਦਰਮਿਆਨ ਕਹਿੰਦੇ ਵੀ ਇਹ ਜਿਹੜਾ 15% ਕੱਟ ਕਰਨਾ ਚਾਹੁੰਦੇ ਆ ਉਸ ਦੇ ਇਰਦ ਗਿਰਦ ਵੀ ਜਿਹੜਾ ਆ ਉਹ ਨਜ਼ਦੀਕ ਅਜੇ ਨਹੀਂ ਪਹੁੰਚੇ ਹੈਗੇ। ਲੋਕ ਪਹਿਲਾਂ ਦੀ ਤਰ੍ਹਾਂ ਹੀ ਜਿਹੜਾ ਪਾਣੀ ਦੀ ਵਰਤੋਂ ਜਿਹੜਾ ਉਹ ਕਰ ਰਹੇ ਆ। ਉਧਰ ਵਾਟਰ ਰੈਗੂਲੇਟਰਸ ਨੇ ਜਿਹੜੇ ਵਾਟਰ ਦੀਆਂ ਰਿਸਟ੍ਰਿਕਸ਼ਨਸ ਆ ਇੰਨੀਆਂ ਕਿ ਜ਼ਿਆਦਾ ਕਹਿੰਦੇ ਵੀ ਇੰਪੋਜ਼ ਕਰ ਰਹੇ ਆ ਵੀ ਕੈਲੀਫੋਰਨੀਆ ਦੇ ਫਾਰਮਸ ਆ ਜਿੱਥੋਂ ਹੁਣ ਰੋਟੀ ਪਾਣੀ ਜਿਹੜਾ ਆਪਾਂ ਛਕਣਾ ਹੈਗਾ ਆ, ਜੋ ਵੀ ਆਪਾਂ ਖਾਂਦੇ ਆ, ਜਿੱਥੇ ਜਿੱਥੇ ਵੀ ਸਟੋਰਾਂ ਦੇ ਵਿੱਚ ਆਪਾਂ ਨੂੰ ਮਿਲਦਾ ਆ, ਜਿੱਥੋਂ ਵੀ ਬਾਏ ਕਰਦੇ ਹੋ ਵੀ ਇੱਥੋਂ ਆਉਂਦਾ ਹੈ, ਵੀ ਉਹਨਾਂ ਦੇ ਲਈ ਹੁਣ ਰਿਸਟ੍ਰਿਕਸ਼ਨਸ ਆ ਉਹ ਵਧਾ ਰਹੇ ਆ ਵੀ ਇਹਨਾਂ ਨੂੰ ਪਾਣੀ ਜਿਹੜਾ ਉਹ ਹੁਣ ਘੱਟ ਜਾਵੇ। ਸੋ ਜਿਹੜੇ ਵੈਲੀ ਦੇ ਲਾਅ ਮੇਕਰਸ ਆ ਉਹ ਹੁਣ ਰੌਲਾ ਜਿਹੜਾ ਉਹ ਪਾ ਰਹੇ ਆ ਵੀ ਭਾਈ ਇੱਦਾਂ ਦੀ ਜਿਹੜੀਆਂ ਲੇਕਸ ਹੋਰ ਹੈਗੀਆਂ ਆ ਉਹ ਬਣਾਈਆਂ ਜਾਣ ਤਾਂ ਜੋ ਪਾਣੀ ਜਿਹੜਾ ਵੀ ਆਉਂਦਾ ਆ ਉਸ ਨੂੰ ਬਚਾ ਕੇ ਰੱਖਿਆ ਜਾ ਸਕੇ। ਕੈਲੀਫੋਰਨੀਆ ਡਿਪਾਰਟਮੈਂਟ ਆਫ ਫੂਡ ਐਂਡ ਐਗਰੀਕਲਚਰ ਦੇ ਸਕੱਤਰ ਕੈਰਨ ਰੌਸ ਉਹਨਾਂ ਨੇ ਜਿਹੜਾ ਉਹ ਕਿਹਾ ਆ ਵੀ ਕਈ ਜਿਹੜੇ ਫਾਰਮਰਸ ਜਾਂ ਇਰੀਗੇਸ਼ਨ ਡਿਸਟ੍ਰਿਕਟਸ ਅਤੇ ਉਹ ਬਾਕੀਆਂ ਦੇ ਦੁਆਰਾ ਇਸ ਕਦਮ ਦੀ ਜਿਹੜੀ ਆ ਉਹ ਨਿੰਦਾ ਕੀਤੀ ਜਾ ਰਹੀ, ਉਸ ਦਾ ਵਿਰੋਧ ਹੋ ਰਿਹਾ, ਪਰ ਕਹਿੰਦੇ ਵੀ ਇਸ ਟਾਈਮ ਉਹਨਾਂ ਨੇ ਕਿਹਾ ਵੀ ਇਹ ਬਹੁਤ ਜ਼ਰੂਰੀ ਕਦਮ ਆ ਤਾਂ ਜੋ ਪਾਣੀ ਜਿਹੜਾ ਆ ਉਹ ਸਾਰਿਆਂ ਤੱਕ ਜਿਹੜਾ ਉਹ ਪਹੁੰਚ ਸਕੇ। ਸੋ ਕਾਫੀ ਵੱਡੀ ਮੁਸ਼ਕਲ ਜਿਹੜੀ ਆ ਕੈਲੀਫੋਰਨੀਆ ਦੇ ਲਈ ਪਾਣੀ ਨੂੰ ਲੈ ਕੇ ਆਉਣ ਵਾਲੇ ਜਿਹੜੇ ਦਿਨਾਂ ਦੇ ਵਿੱਚ ਆਪਣੇ ਸਾਹਮਣੇ ਪੇਸ਼ ਹੋਵੇਗੀ। ਜੀ ਹਰਜੋਤ ਸਿੰਘ ਜੀ ਆਵਾਜ਼ ਨਹੀਂ ਆ ਰਹੀ ਤੁਹਾਡੀ। ਜਿਸ ਤਰ੍ਹਾਂ ਤੁਸੀਂ ਡਰਾਊਟ ਦੀ ਗੱਲ ਕਰਦੇ ਸੀ, ਕੈਲੀਫੋਰਨੀਆ ਦੇ ਵਿੱਚ ਇਕੱਲਾ ਡਰਾਊਟ ਨਹੀਂ, ਜਿਹੜਾ ਪਾਣੀ ਹੋ ਗਿਆ ਡਰਾਊਟ ਦੇ ਕਰਕੇ, ਲੇਬਰ, ਵੈਦਰ ਅਤੇ ਕਲਾਈਮੇਟ, ਇਹ ਚਾਰ ਚੀਜ਼ਾਂ ਨੇ ਜਿਹੜਾ ਆ ਫਾਰਮਰਸ ਨੂੰ ਬਹੁਤ ਜ਼ਿਆਦਾ ਜਿਹੜਾ ਵਕਤ ਪਾਇਆ ਹੋਇਆ ਹੈ। ਸੋ ਇਹਨੂੰ ਦੇਖਦੇ ਹੋਏ ਯੂਨੀਵਰਸਿਟੀ ਆਫ ਕੈਲੀਫੋਰਨੀਆ ਜਿਹੜੀ ਮਰਸਡ ਆ ਉਹਨਾਂ ਨੂੰ $20 ਮਿਲੀਅਨ ਦੀ ਜਿਹੜੀ ਫੈਡਰਲ ਗ੍ਰਾਂਟ ਮਿਲੀ ਹੈਗੀ ਆ, ਜੋ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਉੱਤੇ ਰਿਸਰਚ ਕਰਨਗੇ ਵੀ ਕਿਸ ਤਰ੍ਹਾਂ ਖੇਤਾਂ ਦੇ ਵਿੱਚ ਜਿਹੜੀ ਖੇਤੀ ਹੋਣੀ ਆ ਉੱਥੇ ਘੱਟ ਪਾਣੀ ਨਾਲ ਹੋ ਸਕਦੀ ਹੈਗੀ ਆ, ਘੱਟ ਲੇਬਰ ਦੇ ਨਾਲ ਹੋ ਸਕਦੀ ਆ। ਸੋ ਜਿਹੜਾ ਸੈਂਟਰਲ ਵੈਲੀ ਦੇ ਵਿੱਚ ਕਾਫੀ ਵੱਡਾ ਜਿਹੜਾ ਅਸਰ ਹੋਣ ਜਾ ਰਿਹਾ ਆ ਸ਼ਾਰਟੇਜ ਆਫ ਵਾਟਰ ਦਾ, ਸੋ ਉਹਨੂੰ ਫਾਈਟ ਕਰਨ ਦੇ ਲਈ ਜਿਹੜੀ ਇਹ ਫੰਡਿੰਗ ਆ ਇਹ ਕਹਿੰਦੇ ਕਾਫੀ ਵਧੀਆ ਰਹੂਗੀ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਅੱਜ 50% ਜਿਹੜੀ ਅਮੈਰੀਕਨ ਪਾਪੂਲੇਸ਼ਨ, 50% ਦੀ ਜਿਹੜੀ ਪਾਪੂਲੇਸ਼ਨ ਆ ਉਹ ਫੁੱਲੀ ਵੈਕਸੀਨੇਟ ਆ ਉਹ ਹੋ ਗਈ ਆ। 70% ਦੇ ਆંકੜੇ ਨੂੰ ਵੀ ਇਹਨਾਂ ਨੇ ਇਸ ਜਿਹੜੇ ਕੁਛ ਦਿਨ ਪਹਿਲਾਂ ਹੀ ਜਿਹੜਾ ਉਹ ਪਾਰ ਕੀਤਾ ਸੀ, ਜਿਨ੍ਹਾਂ ਨੂੰ ਘੱਟੋ ਘੱਟ ਇੱਕ ਡੋਜ਼ ਜਿਹੜੀ ਵੈਕਸੀਨ ਦੀ ਆ ਉਹ ਲੱਗੀ ਆ। ਫਰਾਈਡੇ ਦੇ ਅੱਜ ਦੇ ਦਿਨ ਦੇ ਵਿੱਚ 8,21,000 ਜਿਹੜੇ ਡੋਜ਼ਿਸ ਆ ਉਹ ਐਡਮਿਨਿਸਟਰ ਕੀਤੇ ਗਏ, ਜਿਨ੍ਹਾਂ ਵਿੱਚ 565,000 ਅਜਿਹੇ ਸੀਗੇ ਜਿਨ੍ਹਾਂ ਨੇ ਪਹਿਲੀ ਵਾਰ ਟੀਕਾ ਜਿਹੜਾ ਉਹ ਲਗਵਾਇਆ ਸੀ। ਸੋ 7 ਦਿਨਾਂ ਦੀ ਐਵਰੇਜ ਵੈਕਸੀਨੇਸ਼ਨ ਦੀ 11% ਪਿਛਲੇ ਹਫਤੇ ਦੇ ਮੁਕਾਬਲੇ ਜਿਹੜੀ ਉਹ ਵਧੀ ਹੈਗੀ ਹੈ। ਸੋ ਜਿਸ ਤਰੀਕੇ ਦੇ ਨਾਲ ਹਰਜੋਤ ਸਿੰਘ ਜੀ ਲਗਾਤਾਰ ਮਾੜੇ ਜਿਹੜੇ ਕਹਿ ਲਓ ਵੀ ਖਬਰਾਂ ਆ ਰਹੀਆਂ ਆ ਵੀ ਕੇਸਿਸ ਜਿਹੜੇ ਉਹ ਵੱਧ ਰਹੇ ਆ, ਉਸ ਤੋਂ ਜਿਹੜਾ ਉਹ ਹੁਣ ਡਰਦੇ ਹੋਏ ਜਾਂ ਜਿੱਦਾਂ ਵੀ ਕਹਿ ਲਓ ਜਾਂ ਲੋਕਾਂ ਨੂੰ ਲੱਗ ਰਿਹਾ ਵੀ ਕਿਤੇ ਉਹ ਫਿਰ ਦੁਬਾਰਾ ਬੁਰੀ ਤਰ੍ਹਾਂ ਪ੍ਰਭਾਵਿਤ ਨਾ ਹੋ ਜਾਣ, ਜ਼ਿਆਦਾ ਬਿਮਾਰ ਨਾ ਹੋ ਜਾਣ, ਉਸ ਤੋਂ ਬਚਣ ਦੇ ਲਈ ਹੁਣ ਜਿਹੜੇ ਲੋਕ ਵੈਕਸੀਨ ਲਵਾ ਰਹੇ ਆ ਅਤੇ ਆંકੜੇ ਇਸ ਚੀਜ਼ ਨੂੰ ਪ੍ਰੂਵ ਕਰ ਰਹੇ ਆ ਵੀ ਜਿਨ੍ਹਾਂ ਦੇ ਵੈਕਸੀਨ ਲੱਗੇ ਆ ਉਹ ਬੁਰੀ ਤਰ੍ਹਾਂ ਜਿਹੜੇ ਉਹ ਬਿਮਾਰ ਨਹੀਂ ਹੁੰਦੇ। ਜੇ ਉਹਨਾਂ ਨੂੰ ਉਹ ਹੁੰਦਾ ਵੀ ਆ ਤਾਂ ਉਹਨਾਂ ਦਾ ਘਰੇ ਰਹਿ ਕੇ ਜਿਹੜਾ ਉਹ ਸਰ ਜਾਂਦਾ ਆ। ਜੀਵਨ ਮਰਨ ਵਾਲੀ ਗੱਲ ਜਿਹੜੀ ਇੱਕ ਹਿਸਾਬ ਦੇ ਨਾਲ ਉਹ ਨਹੀਂ ਬਣਦੀ। ਸੋ ਵੈਕਸੀਨ ਜਿੱਥੇ ਵੀ ਲੱਗ ਰਹੀਆਂ ਆ ਭਾਈ ਲਵਾ ਲਓ। ਇਨਫੈਕਟ ਜਿਹੜਾ ਹਰਜੋਤ ਸਿੰਘ ਜੀ ਸੰਡੇ ਨੂੰ ਤਾਂ ਇੱਥੇ ਗੁਰਦੁਆਰਾ ਸਾਹਿਬ ਜਿਹੜੇ ਚੈਰੀ ਐਵਨਿਊ ਫਰੈਜ਼ਨੋ ਦੇ ਵਿੱਚ ਆ, ਇੱਥੇ ਵੈਕਸੀਨ ਜਿਹੜੀਆਂ ਲੱਗਣੀਆਂ, ਜਿਨ੍ਹਾਂ ਵਿੱਚ ਉਸ ਦਿਨ ਲਗਵਾਉਣ ਵਾਲੇ ਜਿਹੜੇ ਵੀ ਵੈਕਸੀਨ ਲਗਵਾਉਣਗੇ ਉਹਨਾਂ ਦੇ ਵਿੱਚੋਂ $500 ਦਾ ਕਿਸੇ ਨੂੰ ਜਿਹੜਾ ਕਿ ਇਨਾਮ ਵੀ ਜਿਹੜਾ ਉਹ ਮਿਲ ਸਕਦਾ ਆ। ਸੋ ਭਾਈ ਜਿਹੜੇ ਰਹਿ ਗਏ ਆ, ਜਿਨ੍ਹਾਂ ਦੀ ਲਗਵਾਉਣ ਵਾਲੀਆਂ ਰਹਿ ਗਈਆਂ ਆ, ਉਹ ਵੈਕਸੀਨ ਉੱਦਣ ਜਾ ਕੇ ਵੀ ਉੱਥੇ ਲਗਵਾ ਸਕਦੇ ਆ। ਅਤੇ ਸਮਾਂ ਆਪਣਾ ਸਮਾਪਤੀ ਵੱਲ ਨੂੰ ਆ, ਪਰ ਉਸ ਤੋਂ ਪਹਿਲਾਂ ਇੱਕ ਹੋਰ ਚਿੰਤਾ, ਜਿਹੜੀ ਗਹਿਰੀ ਚਿੰਤਾ ਜਿਹੜੀ ਇਸ ਟਾਈਮ ਪ੍ਰਗਟਾਈ ਹੈਗੀ ਹੈ ਸੈਕਟਰੀ ਆਫ ਸਟੇਟ ਐਂਟਨੀ ਬਲਿੰਕਨ ਹੋਣਾ ਨੇ ਚਾਈਨਾ ਦੇ ਕਹਿੰਦੇ ਆ ਇਸ ਬਿਹੇਵੀਅਰ ਨੂੰ ਲੈ ਕੇ। ਕਹਿੰਦੇ ਵੀ ਉਹ ਆਪਣਾ ਪਰਮਾਣੂ ਅਸਲਾ ਆ ਉਹ ਲਗਾਤਾਰ ਗਰੋ ਕਰ ਰਹੇ ਹੈਗੇ ਆ। ਇਹ ਖੁਦ ਸੈਕਟਰੀ ਆਫ ਸਟੇਟ ਦੇ ਮੂੰਹੋਂ ਜਿਹੜੀ ਇਹ ਗੱਲ ਇਸ ਟਾਈਮ ਸਾਹਮਣੇ ਆ ਰਹੀ ਆ। ਸਾਊਥ ਈਸਟ ਏਸ਼ੀਆ ਦੇ ਜਿਹੜੇ ਡਿਪਲੋਮੈਟਸ ਆ ਉਹਨਾਂ ਦੇ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਆਪਣੀ ਚਿੰਤਾ ਜਿਹੜੀ ਉਹ ਜ਼ਾਹਰ ਕੀਤੀ ਆ। ਇੱਕ ਨਵੀਂ ਆਈ ਰਿਪੋਰਟ ਜਿਹੜੀ ਅਮੈਰੀਕਨ ਫੈਡਰੇਸ਼ਨ ਆਫ ਸਾਇੰਟਿਸਟ ਆ ਉਹਨਾਂ ਨੇ ਕਿਹਾ ਆ ਵੀ ਬੀਜਿੰਗ ਇਸ ਮੌਕੇ 100 ਤੋਂ ਵੱਧ ਮਿਜ਼ਾਈਲ ਸਾਈਲੋਸ ਜਿਹੜੇ ਆ
ਜ਼ਿਨਜੀਐਂਗ ਇਲਾਕੇ ਦੇ ਵਿੱਚ ਜਿਹੜਾ ਉਹ ਬਣਾ ਰਿਹਾ ਹੈਗਾ ਆ, ਜਿਸ ਦੇ ਵਿੱਚ ਪਰਮਾਣੂ ਹਥਿਆਰਾਂ ਨਾਲ ਲੈਸ ਜਿਹੜੀਆਂ ਮਿਜ਼ਾਈਲਸ ਆ ਉੱਥੇ ਰੱਖੀਆਂ ਜਾ ਸਕਦੀਆਂ ਆ, ਜਿਹੜੀਆਂ ਕਿ ਇੰਟਰਕੌਂਟੀਨੈਂਟਲ ਬਲਾਸਟਿਕ ਮਿਜ਼ਾਈਲਸ ਵੀ ਜਿਹੜੀਆਂ ਉਹ ਹੋ ਸਕਦੀਆਂ ਆ। 20 ਮੁਲਕਾਂ ਦੇ ਨਾਲ ਗੱਲਬਾਤ ਕਰਦੇ ਹੋਏ ਏਸ਼ੀਅਨ ਜਿਹੜੇ ਰੀਜਨਲ ਫੋਰਮ ਆ ਉਸ ਦੇ ਵਿੱਚ ਉਹਨਾਂ ਨੇ ਆਪਣੀ ਜਿਹੜੀ ਇਹ ਗਹਿਰੀ ਚਿੰਤਾ ਜਿਹੜੀ ਉਹ ਪ੍ਰਗਟਾਈ ਹੈਗੀ ਆ ਜੀ। ਤੇ ਸਮਾਂ ਜਿਹੜਾ ਆ ਉਹ ਆਪਣਾ ਸਮਾਪਤੀ ਦੇ ਉੱਤੇ ਆ, ਤੇ ਜਾਣ ਤੋਂ ਪਹਿਲਾਂ ਜੇ ਸਟਾਕ ਮਾਰਕੀਟ ਆ ਉਸ ਦੇ ਉੱਤੇ ਵੀ ਨਜ਼ਰ ਜਿਹੜੀ ਉਹ ਮਾਰਦੇ ਜਾਈਏ ਤਾਂ ਅੱਜ ਜਿਹੜਾ ਡਾਓ ਜੋਨਸ ਆ ਉਹ ਲੇਬਰ ਮਾਰਕੀਟ ਦੀ ਜਿਹੜੀ ਰਿਪੋਰਟ ਆ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਉਹ ਬੈਟਰ ਰਿਹਾ, ਤੇ 144 ਪੁਆਇੰਟ ਜਿਹੜਾ ਉਹ ਵੱਧ ਕੇ ਬੰਦ ਹੋਇਆ। 35,208 ਦੇ ਉੱਤੇ ਜਿਹੜਾ ਡਾਓ ਜੋਨਸ ਆ ਉਹ ਬੰਦ ਹੋਇਆ। ਨੈਸਡੈਕ ਦੇ ਵਿੱਚ 60 ਪੁਆਇੰਟਾਂ ਦੀ ਜਿਹੜੀ ਆ ਉਹ ਗਿਰਾਵਟ ਦਰਜ ਕੀਤੀ ਗਈ ਹੈਗੀ ਆ, ਤੇ ਇਹ 14,835 ਦੇ ਉੱਤੇ ਇਹ ਬੰਦ ਹੋਇਆ। S&P ਦੇ ਵਿੱਚ 7 ਪੁਆਇੰਟ ਵਧਿਆ, 4,436 ਦੇ ਉੱਤੇ ਇਹ ਬੰਦ ਹੋਇਆ। 10 ਈਅਰ ਯੀਲਡ ਦੇ ਵਿੱਚ ਵਾਧਾ ਦੇਖਿਆ ਗਿਆ, 1.29% ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $1,763 ਪ੍ਰਤੀ ਆਉਂਸ ਰਿਹਾ, ਤੇ ਜਿਹੜੀ ਬਿਟਕੋਇਨ ਦੀ ਕੀਮਤ ਆ ਉਹ 43,321 ਦੇ ਉੱਤੇ ਜਾ ਪਹੁੰਚੀ। ਇੱਕ ਯੂਐਸ ਡਾਲਰ ਦੀ ਕੀਮਤ ਕੈਨੇਡਾ ਦੇ $1 ਤੇ 25 ਸੈਂਟ ਦੇ ਬਰਾਬਰ ਰਹੀ ਹੈ। ਇੱਕ ਯੂਐਸ ਡਾਲਰ ਦੀ ਕੀਮਤ ਇੰਡੀਆ ਦੇ 74 ਰੁਪਏ ਤੇ 24 ਪੈਸੇ ਦੇ ਬਰਾਬਰ ਰਹੀ ਹੈ ਜੀ। ਤੇ ਇੱਥੇ ਆਪਾਂ ਆਪਣੇ ਅੱਜ ਦੇ ਪ੍ਰੋਗਰਾਮ ਦੀ ਹੁਣ ਸਮਾਪਤੀ ਕਰਦੇ ਹਾਂ। ਮਿਲਦੇ ਹਾਂ ਆਪਣੇ ਸਾਰੇ ਸਰੋਤਿਆਂ ਨੂੰ ਜਿਹੜਾ ਜੀ ਉਹ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਰਨਵੀਰ ਸਿੰਘ ਨੂੰ ਤੇ ਹਰਜੋਤ ਸਿੰਘ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਹੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ, ਸਤਿਕਾਰ, ਸਹਿਤ, ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ US